ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਹਮੇਸ਼ਾ ਮਸਲਿਆਂ ਦੇ ਉੱਤੇ ਜੁੜਦੇ ਨੇ ਜੀ ਮਿੰਟੂ ਬਰਾੜ, ਜਿਨ੍ਹਾਂ ਦਾ ਕਰਦੇ ਹਾਂ ਜੀ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਜੀ ਬਰਾੜ ਸਾਹਿਬ, ਆਪ ਸਰਕਾਰ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ। ਉਸ ਤੋਂ ਪਹਿਲਾਂ ਦੀ ਗੱਲ ਜੇਕਰ ਕਰੀ ਜਾਵੇ ਤਾਂ ਭਗਵੰਤ ਮਾਨ ਨੇ ਐਲਾਨ ਕੀਤੇ ਨੇ ਵੱਡੇ ਵੱਡੇ, ਤੇ ਨਾਲ ਹੀ ਉਹਨਾਂ ਨੇ ਜਿਹੜੇ ਸਾਬਕਾ ਵਿਧਾਇਕ ਹੈਗੇ ਨੇ ਜੀ, ਜਾਂ ਜਿਨ੍ਹਾਂ ਨੇ ਅਨਨੈਸੈਸਰੀ ਸੁਰੱਖਿਆ ਲਈ ਹੋਈ ਹੈ, ਉਹਨਾਂ ਦੀ ਸੁਰੱਖਿਆ ਵਾਪਸ ਲੈਣ ਦੀ ਗੱਲ ਕੀਤੀ ਹੈ। ਤੇ ਨਾਲ ਹੀ ਉਹਨਾਂ ਨੇ ਸਹੁੰ ਚੁੱਕ ਸਮਾਗਮ ਦੇ ਲਈ ਬਹੁਤ ਵੱਡਾ ਪੰਡਾਲ ਸਜਾਇਆ, ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 2 ਕਰੋੜ ਦੇ ਲਗਭਗ ਖਰਚਾ ਆਇਆ ਹੈ। ਸੋ ਕਿਵੇਂ ਦੇਖਦੇ ਹੋ ਇਸ ਪੱਖ ਨੂੰ? ਦੇਖੋ, ਇਹਦੇ ਬਹੁਤ ਸਾਰੇ ਪੱਖ ਆ ਜੀ। ਸਾਰੇ ਪੱਖੀ ਜੇ ਪਹਿਲੂ ਵਿਚਾਰਦੇ ਹੋ, ਪਹਿਲਾਂ ਤਾਂ ਵਧਾਈ ਦੇ ਪਾਤਰ ਆ ਭਗਵੰਤ ਮਾਨ। ਜਿੱਡੀ ਵੱਡੀ ਉਹਨਾਂ ਦੀ ਜਿੱਤ ਹੋਈ ਆ, ਉਹ ਇੱਕ ਰਿਕਾਰਡ ਤਾਂ ਨਹੀਂ ਕਹੂੰਗਾ ਮੈਂ, ਪਰ ਫਿਰ ਵੀ ਇੱਕ ਰਿਕਾਰਡ ਦੇ ਨੇੜੇ ਪਹੁੰਚਣ ਵਾਲੀ ਜਿੱਤ ਹੋਈ ਆ। ਤੇ ਖਾਸ ਤੌਰ ਤੇ ਰਿਕਾਰਡ ਤਾਂ ਕਿਹਾ ਜਾ ਸਕਦਾ ਵੀ ਅਕਾਲੀ ਦਲ ਨੇ ਉਦੋਂ 93 ਸੀਟਾਂ ਲਈਆਂ ਸੀ, ਉਦੋਂ ਮਾਹੌਲ ਹੋਰ ਸੀ ਤੇ ਅਕਾਲੀ ਦਲ ਉਦੋਂ 80 ਸਾਲਾਂ ਦਾ ਸੀ, ਨਾ ਕਿ ਆਮ ਆਦਮੀ ਪਾਰਟੀ ਵਾਂਗੂ 5-10 ਸਾਲਾਂ ਦਾ ਸੀ। ਸੋ 80 ਸਾਲਾਂ ਬਾਅਦ ਉਹਨਾਂ ਨੇ ਇਤਿਹਾਸ ਸਿਰਜਿਆ ਸੀ। ਦੂਜਾ, ਉਦੋਂ ਮਾਹੌਲ ਹੀ ਇੰਨਾ ਵਿਗੜਿਆ ਹੋਇਆ ਸੀ ਤੇ ਉਹਦੇ ਕੋਲੇ ਕਾਂਗਰਸ ਤੋਂ ਬਾਅਦ ਆਪਸ਼ਨ ਹੀ ਇੱਕ ਅਕਾਲੀ ਦਲ ਸੀ। ਪਰ ਇਸ ਟਾਈਮ ਜਿਹੜਾ ਭਗਵੰਤ ਮਾਨ ਨੇ ਇਤਿਹਾਸ ਸਿਰਜਿਆ 92 ਸੀਟਾਂ ਲੈ ਕੇ, ਉਹ ਆਪਣੇ ਆਪ ਚ ਵਿਲੱਖਣ ਆ। ਤੇ ਇਹਦੇ ਚ ਜੇ ਕਰਕੇ ਮੈਨੂੰ ਕੋਈ ਪੁੱਛਿਆ ਜਾਵੇ ਵੀ ਕ੍ਰੈਡਿਟ ਕਿਹਨੂੰ ਦੇਣਾ ਬਣਦਾ, ਦੇਖੋ ਇੱਕ ਸੰਗਠਨ ਨੂੰ ਕ੍ਰੈਡਿਟ ਤਾਂ ਹੁੰਦਾ ਹੀ ਹੈ ਕਿ ਸੰਗਠਨ ਆਮ ਆਦਮੀ ਪਾਰਟੀ ਹੋਂਦ ਚ ਆਈ, ਉਹਨਾਂ ਨੇ 2 ਵਾਰ ਸਰਕਾਰ ਬਣਾਈ। ਪਹਿਲੀ ਵਾਰ ਤਾਂ ਚਲੋ ਗਿਣਦੇ ਨਹੀਂ ਆਪਾਂ, ਪਰ ਉਹ 2 ਵਾਰ ਚ ਉਹਨਾਂ ਨੇ ਦਿਖਾਇਆ ਕੁਝ ਕਰਕੇ, ਤਾਂ ਉਹਦੇ ਨਾਲ ਸੰਗਠਨ ਦੀ ਮਜ਼ਬੂਤੀ ਤਾਂ ਹੋਈ। ਪਰ ਦੂਜੇ ਪਾਸੇ ਜੇ ਕਹਾਂ ਤਾਂ ਮੈਂ ਵੱਡਾ ਯੋਗਦਾਨ ਹੈਗਾ ਭਗਵੰਤ ਮਾਨ ਦੇ ਸਬਰ ਤੇ ਸੰਤੋਖ ਦਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਕੇਰਾਂ ਚੁੰਬਕ ਵਾਂਗੂ ਲੋਕ ਚੁੰਬੜੇ ਸਨ ਤੇ ਉਹਨਾਂ ਨੂੰ ਐ ਲੱਗਦਾ ਸੀ ਵੀ ਇਹ ਤਾਂ ਚੱਕਣ ਕੰਨੀਓ ਪਈਆਂ ਇੱਥੇ ਐਮਐਲਏ ਸ਼ਿਪਾਂ ਤੇ ਮਿਨਿਸਟਰੀਆਂ, ਜੋ ਦਿੱਲੀ ਦੇ ਵਿੱਚ ਦੇਖਿਆ ਉਹਨਾਂ ਨੇ। ਪਰ ਸਬਰ ਨਹੀਂ ਕੋਈ ਬਣਾ ਕੇ ਰੱਖ ਸਕਿਆ। ਸਬਰ ਸੰਤੋਖ ਤੋੜ ਗਏ, ਕਿਤੇ ਕੇਜਰੀਵਾਲ ਪਿੱਛੇ ਤੋੜ ਗਏ, ਕਿਤੇ ਸੰਜੇ ਸਿੰਘ ਪਿੱਛੇ ਤੋੜ ਗਏ। ਤੇ ਭਗਵੰਤ ਮਾਨ ਭਾਵੇਂ ਅੰਦਰ ਖਾਤੇ ਰੁੱਸਦੇ ਰਹੇ, ਕੁਝ ਵੀ ਕਰਦੇ ਰਹੇ, ਪਰ ਉਹਨਾਂ ਨੇ ਆਪਣੇ, ਕਹਿੰਦੇ ਨਹੀਂ ਹੁੰਦੇ ਵੀ ਕਿਸੇ ਬੰਦੇ ਨੂੰ ਆਪਦੀਆਂ ਲੱਤਾਂ ਤੇ ਯਕੀਨ ਹੁੰਦਾ ਵੀ ਇਹ ਭਾਰ ਚੱਕਣਗੀਆਂ ਜੀ, ਉਹ ਭਾਰ ਉਹਨਾਂ ਨੇ ਚੱਕ ਦਿਖਾਇਆ। ਤੇ ਅੱਜ ਉਹ ਜਿਹੜੀ, ਜੇ ਹਰ ਬੰਦਾ ਅੱਜ ਭਗਵੰਤ ਮਾਨ ਨੂੰ ਜਿਹੜਾ ਹੋਰ ਨਜ਼ਰੀਏ ਨਾਲ ਦੇਖ ਰਿਹਾ, ਜਿਹੜਾ ਇੱਕੇ ਦਾ ਵੀ ਨਜ਼ਰੀਆ ਚੇਂਜ ਹੋ ਗਿਆ ਦੁਨੀਆ ਦਾ ਉਹਨਾਂ ਦੇ ਪ੍ਰਤੀ ਜੀ। ਸੋ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਆ, ਤੇ ਵੱਡਾ ਹਿੱਸਾ ਮੈਂ ਭਗਵੰਤ ਮਾਨ ਨੂੰ ਮੰਨਦਾ। ਜੇ ਪੰਜਾਬ ਸਰਕਾਰ ਆਈ ਆ, ਆਮ ਆਦਮੀ ਪਾਰਟੀ ਕਹੀਏ ਤਾਂ 70-30 ਦਾ ਇਹ ਫਰਕ ਆ। ਆਮ ਆਦਮੀ ਪਾਰਟੀ 30 ਤੇ 70% ਭਗਵੰਤ ਮਾਨ ਦਾ ਜਿਹੜਾ ਹਿੱਸਾ ਇਹਦੇ ਵਿੱਚ ਜਿਹਨੂੰ ਕਹਿੰਦੇ ਆ। ਸੋ ਦੂਜੀ ਗੱਲ ਜਿਹੜੀ ਆ ਜਾਂਦੀ ਆ, ਜਦੋਂ ਇੱਕ ਮੁੱਖ ਮੰਤਰੀ ਦੇ ਉਹ ਬਣ ਗਏ ਆ, ਸਮਝ ਲਓ ਇੱਕ ਕਿਸਮ ਦਾ, ਸਹੁੰ ਨਹੀਂ ਚੱਕੀ ਤਾਂ ਵੱਖਰੀ ਗੱਲ ਆ, ਪਰ ਉਹ ਡਿਕਲੇਅਰ ਹੋ ਗਏ ਸੀ ਜਦੋਂ ਤੇ ਬਹੁਮਤ ਆ ਗਿਆ ਸੀ, ਤਾਂ ਇਹ ਸਮਝ ਲਓ ਵੀ ਬਣ ਗਏ ਜੀ। ਹੁਣ ਗੱਲ ਇਹ ਆ ਗਈ ਵੀ ਕਹਿੰਦੇ ਨਹੀਂ ਹੁੰਦੇ ਵੀ ਗਰੀਬ ਨੂੰ ਮੈਂ ਕਈ ਕਾਣੀ ਸ਼ਬਦ ਵਰਤਣਾ ਚੰਗਾ ਨਹੀਂ ਸਮਝਦਾ, ਕਾਣੀ ਨੂੰ ਕੱਜਲ ਨਹੀਂ ਸੌਂਦਾ, ਕਹਿੰਦੇ ਆ ਨਾ ਇੱਕ ਕਹਾਵਤ ਦੇ ਤੌਰ ਤੇ ਲਓ ਇਹਨੂੰ। ਮੈਂ ਕਿਸੇ ਨੂੰ ਨਹੀਂ ਕਰ ਰਿਹਾ, ਛੋਟਾ ਵੱਡਾ ਨਹੀਂ ਦਿਖਾ ਰਿਹਾ, ਪਰ ਕਿਸੇ ਮਾੜੇ ਬੰਦੇ ਨੂੰ ਕੱਜਲ ਵੀ ਨਹੀਂ ਸਹਾਉਂਦਾ। ਉਹ ਵੀ ਉਹਦੇ ਉਲਟ ਪੈਂਦਾ। ਜੇ ਕੋਈ ਤਗੜਾ ਪਾਰਟੀ ਪੈਂਟ ਪਾਈ ਫਿਰਦਾ ਤਾਂ ਉਹ ਅਮੀਰ ਵੱਜਦਾ, ਤੇ ਜੇ ਕੋਈ ਗਰੀਬ ਦੇ ਪਾਰਟੀ ਪੈਂਟ ਆ ਤਾਂ ਜਿੰਨਾ ਮਰਜ਼ੀ ਕਿਸੇ ਮਰਜ਼ੀ ਕੰਪਨੀ ਦੀ ਹੋਵੇ, ਉਹ ਗਰੀਬੀ ਉਹਦੀ ਝਲਕਾਊਗੀ। ਸੋ ਭਗਵੰਤ ਮਾਨ ਦੇ ਨਾਲ ਇਹੀ ਗੱਲਾਂ ਹੋ ਰਹੀਆਂ ਜੀ ਇਸ ਟਾਈਮ। ਉਹ ਬੰਦੇ ਜੋ ਲੋਕ ਕਈ ਆ ਨਾ, ਅਸੀਂ ਆਪਦੇ ਅੰਦਰ ਇੱਕ ਔਰਾ ਸਿਰਜ ਲੈਂਦੇ ਹਾਂ, ਆਪਦੇ ਅੰਦਰ ਇੱਕ ਪਿਕਚਰ ਬਣਾ ਲੈਂਦੇ ਹਾਂ ਕਿਸੇ ਵੀ ਚੀਜ਼ ਦੀ, ਵੀ ਜੇ ਫਲਾਨਾ ਬੰਦਾ ਆ ਗਿਆ ਉਹ ਤਾਂ ਹੀ ਕਰੂਗਾ। ਹੁਣ ਭਗਵੰਤ ਮਾਨ ਦੇ ਮਾਮਲੇ 'ਚ ਜਿਹੜੀ ਅਸੀਂ ਪਿਕਚਰ ਬਣਾਈ ਆ, ਉਹਦੇ 'ਚ ਅਸੀਂ ਜਿਹੜੇ ਦੂਜੇ ਪੱਖ ਨੂੰ ਸੋਚਦੇ ਆ ਵੀ ਸਭ ਤੋਂ ਆਮ ਇਨਸਾਨ ਜਾਂ ਸਿੱਧ ਪੱਧਰੀਆਂ ਗੱਲਾਂ ਭਗਵੰਤ ਮਾਨ ਕਰਦੇ ਆ, ਤੇ ਹੁਣ ਤੂੰ ਵੀ ਹੋਰ ਗਾਂਹ ਚਾਹੁੰਦੇ ਆ ਸਾਨੂੰ ਇਹ ਜਿਹੀਆਂ ਫੋਟੋਆਂ ਆਉਣ ਵੀ ਭਗਵੰਤ ਮਾਨ ਪਲਾਥੀ ਮਾਰੀ ਬੈਠਾ, ਕਿਤੇ ਰੋਟੀ ਖਾਈ ਜਾਂਦਾ, ਪਤੀਲੇ 'ਚ ਚਾਹ ਧਰੀ ਜਾਂਦਾ, ਵੀ ਉਹ ਜਿਹੀਆਂ ਚੀਜ਼ਾਂ ਅਸੀਂ ਭਗਵੰਤ ਮਾਨ ਤੋਂ ਐਕਸਪੈਕਟ ਕਰਦੇ ਆ, ਜਾਂ ਇਹ ਜਿਹੀਆਂ ਚੀਜ਼ਾਂ ਸੋਚਦੇ ਆ ਜੀ ਭਗਵੰਤ ਮਾਨ ਇਹ ਜਿਹਾ ਕੁਝ ਕਰਨ। ਪਰ ਜੇ ਇਹ ਜਿਹਾ ਕੁਝ ਚਰਨਜੀਤ ਚੰਨੀ ਨੇ ਕੀਤਾ ਤਾਂ ਉਹ ਮਜ਼ਾਕ ਦਾ ਪਾਤਰ ਬਣੇ, ਠੀਕ ਆ। ਸੋ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਗਰਮਾ, ਇੱਕ ਤਾਂ ਉਹਨੂੰ ਪਦ ਦਾ ਰੁਤਬਾ ਜਿਹੜਾ ਬਣਾਈ ਰੱਖਣਗੇ ਉਹ ਮੈਨੂੰ ਪਤਾ। ਦੂਜੇ ਪਾਸੇ ਜਿਹੜੀ ਮੇਨ ਗੱਲ ਇਹ ਆ ਗਈ ਆ ਵੀ ਜੇ 2 ਕਰੋੜ ਦੀ ਹੁਣ ਚਰਚਾ ਛਿੜ ਗਈ ਵੀ ਭਗਵੰਤ ਮਾਨ ਨੇ 2 ਕਰੋੜ ਲਾਤਾ, ਪਰ ਕਿਸੇ ਨੇ ਕਦੇ ਇਹ ਚਰਚਾ ਨਹੀਂ ਛੋੜੀ ਵੀ 2 ਕਰੋੜ ਦਾ ਬਿੱਲ ਤਾਂ ਬਾਦਲਾਂ ਦੇ ਹੈਲੀਕਾਪਟਰ ਦਾ ਬਿਨਾਂ ਮਤਲਬ ਘਰ ਦੇ ਟੱਬਰ ਨੂੰ ਢੋਣ ਦਾ ਸੀਗਾ ਜੀ, ਉਹ ਤਾਂ ਕੋਈ ਬੋਲਿਆ ਨਹੀਂ, ਉਹ ਨਜਾਇਜ਼ ਜਾਂਦਾ ਸੀ। ਅੱਜ ਇੱਕ ਸਹੁੰ ਚੁੱਕ ਸਮਾਗਮ ਆ, ਠੀਕ ਆ, ਭਗਵੰਤ ਮਾਨ ਨੇ ਬਹੁਤ ਸੋਹਣਾ ਕੰਮ ਕੀਤਾ, ਲੀਹ ਬਦਲੀ, ਲੋਕਾਂ ਨੂੰ ਬੋਲਣਾ ਸਿਖਾਇਆ, ਸਾਰਾ ਕੁਝ ਸਿਖਾਇਆ। ਜੇ ਉਹਨੇ ਉਹਨਾਂ ਦੀ ਤਕਰੀਜ਼ ਨਹੀਂ ਹੁੰਦੀ,
ਮਸਾਂ 10 ਸਾਲਾਂ ਦੀ ਮਿਹਨਤ ਬਾਅਦ ਇੱਕ ਮਿਲੀ ਚੀਜ਼। ਬਰਾੜ ਸਾਹਿਬ, ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗੀ, ਕਿਉਂਕਿ ਜਿਹੜੇ ਭਗਵੰਤ ਮਾਨ ਦੇ ਸ਼ੁਭ ਚਿੰਤਕ ਹੈਗੇ ਨੇ ਉਹਨਾਂ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਦਾ ਇਹ ਕਹਿਣਾ ਕਿ ਵਿਕਾਸ ਚਾਹੁੰਦੇ ਨੇ, ਸੋ ਚੇਂਜ ਚਾਹੁੰਦੇ ਨੇ। ਇਹ ਲੋਕਾਂ ਦਾ ਕਹਿਣਾ ਕਿ ਇਹ ਜਿਹੜਾ 2 ਕਰੋੜ ਰੁਪਇਆ ਉੱਥੇ ਖਰਚਾ ਜਾ ਰਿਹਾ ਸਿਰਫ ਇੱਕ ਸਹੁੰ ਚੁੱਕ ਸਮਾਗਮ ਦੇ ਲਈ, ਜਦ ਕਿ ਭਗਵੰਤ ਮਾਨ ਦਾ ਕਹਿਣਾ ਸੀ ਕਿ ਮੇਰੇ ਨਾਲ ਜਿਹੜੀ ਪੰਜਾਬ ਦੀ ਪੂਰੀ ਆਵਾਮ ਹੈ ਉਹ ਵੀ ਸਹੁੰ ਚੁੱਕੇਗੀ ਮੁੱਖ ਮੰਤਰੀ ਦੇ ਲਈ, ਤਾਂ ਕਰਕੇ ਉਹਨਾਂ ਨੇ ਇਸ ਪੰਡਾਲ ਦੇ ਵਿੱਚ ਸਹੁੰ ਚੁੱਕ ਸਮਾਗਮ ਰੱਖਿਆ। ਪਰ ਲੋਕਾਂ ਦਾ ਕਹਿਣਾ ਸੀ ਕਿ ਜਿੱਥੋਂ ਭਗਵੰਤ ਮਾਨ ਜੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਉਹ ਸੀ ਜਲੰਧਰ ਦੂਰਦਰਸ਼ਨ। ਸ਼ਾਇਦ ਕਹਿੰਦੇ ਵੀ ਜੇਕਰ ਉੱਥੇ ਜਲੰਧਰ ਦੂਰਦਰਸ਼ਨ ਦੇ ਵਿੱਚ ਜਾ ਕੇ ਉਹ ਆਪਣੇ ਬਿਆਨ ਜਾਂ ਆਪਣੀ ਸਹੁੰ ਚੁੱਕਦੇ ਤਾਂ ਸਾਰਾ ਸੰਸਾਰ ਦੇਖਦਾ, ਉਹਨੂੰ ਪੰਜਾਬ ਦੇ ਕੱਲਾ ਕੱਲਾ ਜੀ ਦੇਖਦਾ, ਤੇ ਇੱਕ ਪਿਰਤ ਵੀ ਪੈ ਜਾਂਦੀ ਕਿ ਬਿਲਕੁਲ ਇੱਕ ਸਿੰਪਲ ਤਰੀਕੇ ਦੇ ਨਾਲ ਉੱਥੇ ਕੋਈ ਪੈਸੇ ਦਾ ਖਰਚ ਵੀ ਨਹੀਂ ਆਉਂਦਾ, ਤੇ ਇਹੀ 2 ਕਰੋੜ ਰੁਪਈਆ ਪੰਜਾਬ ਦੇ ਵਿਕਾਸ ਲਈ ਲੱਗਦਾ। ਦੇਖੋ, ਹਰ ਬੰਦੇ ਦੀ ਇਹ ਸੋਚ ਆਈ ਆ, ਹਰ ਬੰਦੇ ਨੇ ਆਪੋ ਆਪਣੇ ਤਰੀਕੇ ਨਾਲ, ਜਿਵੇਂ ਕਿਸੇ ਨੇ ਦੂਰਦਰਸ਼ਨ ਦੀ ਸੋਚੀ, ਮੈਂ ਇਹ ਸੋਚੀ ਸੀ ਵੀ ਭਗਵੰਤ ਮਾਨ ਜੇ ਖਟਕੜ ਕਲਾਂ ਚੁੱਕਣਾ ਚਾਹੁੰਦਾ ਸੀ ਤਾਂ ਸਿਰਫ ਗਵਰਨਰ ਦਾ ਕਾਫਲਾ ਆਉਂਦਾ ਤੇ ਖੁਦ ਜਾਂਦਾ ਤੇ ਉਹਨੂੰ ਲਾਈਵ ਕਰਕੇ ਸਾਰੀ ਦੁਨੀਆ ਦੇਖ ਲੈਂਦੀ ਤੇ ਉਹਦੇ ਨਾਲ ਇੱਕ ਹੋਰ ਐਗਜ਼ਾਮਪਲ ਹੋ ਜਾਂਦੀ। ਪਰ ਜਦੋਂ ਤੁਸੀਂ ਇਸ ਮੁਕਾਮ ਤੇ ਹੁੰਦੇ ਆ ਨਾ, ਉਦੋਂ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਚੀਜ਼ਾਂ ਹੀ ਤੁਹਾਡੇ ਦਿਮਾਗ 'ਚ ਆ ਜਾਣ। ਹੁਣ ਸ਼ਾਇਦ ਭਗਵੰਤ ਮਾਨ ਨੂੰ ਆਈਡੀਆ ਵਧੀਆ ਲੱਗੇ, ਕੋਈ ਮਾੜਾ ਆਈਡੀਆ ਨਹੀਂ, ਤੇ ਉਹ ਅਸੈਪਟ ਵੀ ਕਰ ਸਕਦੇ ਸੀ ਇਸ ਆਈਡੀਆ ਨਾਲ, ਕਿਉਂਕਿ ਇਸ ਆਈਡੀਆ ਨਾਲ ਉਹਨਾਂ ਦਾ ਕੱਦ ਛੋਟਾ ਨਹੀਂ ਹੋਣ ਲੱਗਿਆ ਸੀ, ਬਹੁਤ ਵੱਡਾ ਹੋ ਜਾਂਦਾ, ਇਦੋਂ ਵੀ ਦੁੱਗਣਾ ਹੋ ਜਾਂਦਾ ਕੱਦ। ਪਰ ਸਾਨੂੰ ਨਾ ਇਹ ਤਾਂ ਚੱਲ ਨਿਕਲ ਜੂ 2 ਕਰੋੜ ਵਾਲੀ ਗੱਲ, ਪਰ ਮੇਰੀ ਗੱਲ ਅੱਜ ਦੀ ਲਿਖ ਲਓ, ਅਗਲੇ ਆਉਣ ਵਾਲੇ 20-30 ਦਿਨਾਂ ਵਾਸਤੇ ਭਗਵੰਤ ਮਾਨ ਦੀ ਨਿੱਕੀ ਨਿੱਕੀ ਗੱਲ ਤੇ ਕਿੰਤੂ ਪਰੰਤੂ ਕਰਨਗੇ। ਜਿਵੇਂ ਕੱਲ ਹੋਇਆ ਹੀ ਆ ਵੀ ਜੇ ਦਰਬਾਰ ਸਾਹਿਬ ਗਏ ਤਾਂ ਸਿੱਧੇ ਖੜੇ ਆ, ਦੁਰਗਾਨਾ ਮੰਦਿਰ ਗਏ ਆ ਤਾਂ ਉੱਥੇ ਮੱਥਾ ਟੇਕੀ ਜਾਂਦੇ ਆ ਜੀ, ਉਹਦੀ ਫੋਟੋ ਪਾਈ ਆ ਜੀ, ਜੇ ਸ਼ਹੀਦਾਂ ਦੇ ਗਏ ਤਾਂ ਹੱਥ ਜੋੜੀ ਖੜੇ ਆ, ਦਰਬਾਰ ਸਾਹਿਬ 'ਚ ਕਿਉਂ ਨਹੀਂ ਹੱਥ ਜੋੜੇ। ਦੇਖੋ, ਇਹ ਗੱਲਾਂ ਨਾ ਜਿਨ੍ਹਾਂ ਨੇ ਬਣਾਉਣੀਆਂ ਉਹ ਬਣਾਉਣਗੇ, ਸਾਨੂੰ ਇਹਨਾਂ ਚੀਜ਼ਾਂ ਤੋਂ ਉੱਚਾ ਉੱਠਣਾ ਚਾਹੀਦਾ। ਇਹ ਛੋਟੀਆਂ ਗੱਲਾਂ ਤੋਂ ਸਾਨੂੰ ਉੱਚਾ ਉੱਠ ਕੇ ਭਗਵੰਤ ਮਾਨ ਤੋਂ ਨਾ ਤਾਂ ਕੋਈ ਚਮਤਕਾਰ ਦਾ ਆਪਾਂ ਨੂੰ ਰੱਖਣੀ ਚਾਹੀਦੀ ਆਸ, ਨਾ ਕਿਸੇ ਹੋਰ ਦੀ, ਉਹਨੂੰ ਟਾਈਮ ਦੇਣਾ ਚਾਹੀਦਾ ਵੀ ਟਾਈਮ ਦੇਈਏ, ਸਾਲ ਦੇ ਵਿੱਚ 2 ਸਾਲ ਦੇ ਵਿੱਚ ਜੇ ਉਹ ਕਰਕੇ ਕਿਤੇ ਸਕੂਲਾਂ ਦਾ, ਕਾਲਜਾਂ ਦਾ, ਹਸਪੀਟਲਾਂ ਦਾ, ਜਾਂ ਜਿਹੜਾ ਮੁਲਾਜ਼ਮ ਦਾ ਤਬਕਾ ਜਿਹੜਾ ਤੰਗ ਕਰਦਾ, ਚਾਹੇ ਦਫ਼ਤਰਾਂ ਦਾ, ਉਹਦੀ ਜੇ ਹਾਲਤ ਉਹ ਸੁਧਾਰਨ 'ਚ ਕਾਮਯਾਬ ਹੋ ਜਾਂਦੇ ਆ ਸਾਲ 2 ਸਾਲਾਂ 'ਚ, ਤਾਂ ਸਾਡੇ ਲਈ ਇੱਕ ਨਵਾਂ ਯੁੱਗ ਦੀ ਸ਼ੁਰੂਆਤ ਆ ਤੇ ਇਹਦੀ ਆਸ ਵੀ ਆ। ਤੇ ਮੈਂ ਇੱਥੇ ਇੱਕ ਚੀਜ਼ ਹੋਰ, ਅਸੀਂ ਲੋਕ, ਸਾਡੀ ਲੋਕ ਦੀ ਅਸਲ 'ਚ ਇਹਨਾਂ ਤੋਂ ਗਲਤ ਕੰਮ ਕਰਾਊਗੀ, ਸਾਡੀ ਸੋਚ ਹੀ ਗਲਤ ਕੰਮ ਕਰਾਊਗੀ। ਜਿਹੜੀ ਸਾਡੀ ਆਮ ਜਨਤਾ ਦੀ ਸੋਚ ਆ ਨਾ, ਆਮ ਜਨਤਾ ਦੀ ਸੋਚ ਇਹੀ ਆ ਵੀ ਜੇ ਭਗਵੰਤ ਮਾਨ ਭੁੰਜੇ ਬਹਿ ਕੇ ਖਾਂਦਾ ਤਾਂ ਹੀ ਉਹ ਵੱਡਾ ਕੰਮ ਕਰੂਗਾ। ਅਸੀਂ ਇਹ ਚੋਂ ਨਿਕਲ ਕੇ, ਜੇ ਹੁਣ ਅਸੀਂ ਦੇਖੋਗੇ ਤੁਹਾਡੇ ਸਾਹਮਣੇ ਆ, ਜਿਵੇਂ ਨਵਾਂ ਥਾਣੇਦਾਰ ਆਉਂਦਾ ਨਾ, ਜਦੋਂ ਕਿਸੇ ਵੀ ਥਾਣੇ 'ਚ ਉਹ ਆ ਕੇ ਤਰਥੱਲੀ ਮਚਾਉਂਦਾ, 10 ਨੰਬਰੀਆਂ ਨੂੰ ਫੜਦਾ, ਉਹ ਜਿਹੜੇ ਜੇਬ ਕਤਰਿਆਂ ਨੂੰ ਫੜਦਾ, ਸੀਨਾ ਜੋਰਾਂ ਨੂੰ ਫੜਦਾ, ਤੇ ਉਦੋਂ ਬਾਅਦ ਫਿਰ ਜਦੋਂ ਉਹਨਾਂ ਦੇ ਸੌਦੇ ਤੈਅ ਹੋ ਜਾਂਦੇ ਆ, ਉਸ ਤੋਂ ਬਾਅਦ ਸਬੂਤ ਚੱਲ ਪੈਂਦਾ ਸਾਰਾ ਸੇਮ। ਹਰ ਇਹ ਤੱਕ ਇਹੀ ਭਗਵੰਤ ਮਾਨ ਵਾਲੇ ਸਰਕਲ 'ਚ ਕਰਨਾ ਚਾਹੁੰਦੇ ਆ ਲੋਕ ਵੀ ਆਉਣ ਸਾਰ ਦੇਖਿਓ ਤੁਸੀਂ ਸਾਡੇ ਇਹਨਾਂ ਦੇ ਐਮਐਲਏ ਆਉਣ ਹਸਪੀਟਲਾਂ 'ਚ ਜਾਂ ਸਕੂਲਾਂ ਦੇ ਦੌਰੇ ਕਰਕੇ ਤੇ ਮਾਸਟਰਾਂ ਦੇ ਧਮਕੀਆਂ ਮਾਰਨ ਲੱਗ ਜਾਣਗੇ, ਕਿਉਂਕਿ ਲੋਕ ਇਹ ਚਾਹੁੰਦੇ ਆ, ਲੋਕ ਚਾਹੁੰਦੇ ਆ ਵੀ ਮਾਸਟਰਾਂ ਨੂੰ ਆ ਕੇ ਬੰਦੇ ਬਣਾਉਣ, ਪਟਵਾਰੀਆਂ ਨੂੰ ਬੰਦੇ ਬਣਾਉਣ। ਇਹ ਰਾਜ ਨਹੀਂ ਹੈ, ਇਹ ਬੰਦੇ ਵੀ ਬਣ ਜਾਣਗੇ, ਇਹ ਵੀ ਇੱਕ ਪਾਰਟ ਆ, ਪਰ ਰਾਜ ਤਾਂ ਸਭ ਤੋਂ ਪਹਿਲਾਂ ਇਹ ਆ ਵੀ ਸਾਰਾ ਕਿਤੋਂ ਨਾ ਕਿਤੋਂ ਜਿੱਥੋਂ ਵੱਡੀਆਂ ਊਣਤਾਈਆਂ ਹੋ ਰਹੀਆਂ ਉਹਨਾਂ ਨੂੰ ਰੋਕਣਾ ਰਾਜ ਆ। ਚਾਹੇ ਉਹ ਪੰਜਾਬ ਦਾ ਸਰਮਾਇਆ ਪਾਸੇ ਜਾਈ ਜਾਂਦਾ, ਚਾਹੇ ਪੰਜਾਬ ਦੀ ਕੋਈ ਚੀਜ਼ ਆਪਾਂ ਕਹੀਏ ਮਿਸਯੂਜ਼ ਹੋ ਰਹੀ ਆ, ਤੇ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਕਰਨਾ ਪੈਣਾਗਾ, ਸਿਸਟਮ ਨੂੰ ਹੌਲੀ ਹੌਲੀ ਕਰਨਾ ਪੈਂਦਾ। ਤਥਾਸਤੂ ਕਹੇ ਤੋਂ ਕੁਝ ਨਹੀਂ ਹੋਣ ਲੱਗਿਆ, ਪਰ ਮੈਂ ਬੇਨਤੀ ਕਰਦਾ ਇੰਨੇ ਕਿ 2 ਕਰੋੜ ਦੀ ਗਲਤੀ ਪਿੱਛੇ ਜਾਂ 2 ਕਰੋੜ ਪਿੱਛੇ ਆਪਾਂ ਹੁਣੇ ਉਸ ਬੰਦੇ ਨੂੰ ਡੀਮੋਰਲਾਈਜ਼ ਨਾ ਕਰੀਏ, ਉਹਨੂੰ ਥੋੜੀ ਜਿਹੀ ਖੁੱਲ੍ਹ ਦਈਏ। ਗੱਲ ਕਰਦੇ ਹਾਂ ਜੀ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਬਾਰੇ, ਜਿਨ੍ਹਾਂ ਦੀ ਬੜੀ ਹੀ ਦਰਦਨਾਕ ਮੌਤ ਹੋਈ ਹੈ ਜੀ। ਨਕੋਦਰ ਦੇ ਵਿੱਚੋਂ ਮੈਚ ਖੇਡ ਰਹੇ ਸਨ, ਸੋ ਬੜੀ ਅਜਿਹੀ ਘਟਨਾ ਵਾਪਰੀ ਕਿ ਇੱਕ ਸਵਿਫਟ ਕਾਰ ਆਈ, ਲਗਾਤਾਰ ਉਹਨਾਂ ਦੇ ਉੱਤੇ ਬੈਠਿਆਂ ਦੇ ਉੱਤੇ ਗੋਲੀਆਂ ਬਰਾਗੀ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਸੋ ਇਹ ਕੌਣ ਸਨ ਲੋਕ? ਅਣਪਛਾਤੇ ਲੋਕਾਂ ਦੀ ਅਜੇ ਤੱਕ ਕੋਈ ਭਾਲ ਨਹੀਂ ਹੋ ਸਕੀ ਹੈ ਜਾਂ ਉਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਸਾਹਮਣੇ ਨਹੀਂ ਆਈ ਆ। ਪਰਿਵਾਰ ਤੇ ਉਹਨਾਂ ਦੇ ਚਾਹੁਣ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ। ਬਿਲਕੁਲ ਜੀ, ਸਾਨੂੰ ਵੀ ਬੜਾ ਦੁੱਖ ਲੱਗਿਆ। ਜਿਨ੍ਹਾਂ ਲੋਕਾਂ ਨੂੰ ਤੁਸੀਂ ਪਰਸਨਲ ਮਿਲੇ ਹੁੰਨੇ ਹੋ ਤਾਂ ਉਹ ਦੁੱਖ ਦੀ ਉਵੇਂ ਲੈਵਲ ਵੀ ਵੱਧ ਜਾਂਦਾ। ਸੰਦੀਪ ਪਿਛਲੇ ਜਿਹੜੇ ਸਮੇਂ ਦੌਰਾਨ ਜਦੋਂ ਆਸਟ੍ਰੇਲੀਆ ਦਾ ਚੰਗਾ ਦੌਰ ਸੀਗਾ, ਕੋਵਿਡ ਤੋਂ ਪਹਿਲਾਂ ਉਹ ਇੱਥੇ ਕਾਫੀ ਚਿਰ ਰਹਿ ਕੇ ਗਏ ਤੇ ਕਈ ਵਾਰ ਮਿਲਣ ਦਾ ਮੌਕਾ ਮਿਲਿਆ, ਬੜਾ ਵਧੀਆ ਨੌਜਵਾਨ ਸੀ। ਪਰ ਮੈਂ ਇੱਥੇ ਥੋੜੀ ਜੀ ਵੱਡੇ ਦੇਖ ਕੇ ਲੈਵਲ ਤੇ ਦੇਖ ਕੇ ਗੱਲ ਕਰਾਂਗਾ। ਇਹ ਜਿਹੜੇ ਲੋਕ ਹੁੰਦੇ ਆ ਨਾ, ਜੇ ਕਬੱਡੀ ਪਲੇਅਰ ਹੋ ਗਏ, ਖਾਸ ਕਰਕੇ ਜਿਹੜੀ ਅਗਰੈਸ਼ਨ ਦੀ ਗੇਮ ਆ, ਇਹਨਾਂ ਦੇ ਵਿੱਚ ਨਾ ਦੁਸ਼ਮਣੀਆਂ ਛੇਤੀ ਪਣਪਣ ਲੱਗ ਜਾਂਦੀਆਂ, ਕਿਉਂਕਿ ਗੁੱਸਾ ਜਿਹੜਾ ਇੱਕ ਕਰੋਧ ਆ ਉਹ ਇੱਕ ਪਾਰਟ ਬਣ ਜਾਂਦਾ ਉਸ ਗੇਮ ਦਾ, ਤੇ ਜ਼ਰੂਰੀ ਵੀ ਆ।
ਜੇ ਕਿਸੇ ਪਲੇਅਰ ਨੂੰ ਗੁੱਸਾ ਨਹੀਂ ਆਉਂਦਾ ਤੇ ਉਹ ਉਹਨਾਂ ਕਾਮਯਾਬ ਨਹੀਂ ਹੁੰਦਾ ਉਸ ਲੈਵਲ ਤੇ, ਜਿੰਨੇ ਲੈਵਲ ਤੇ ਦਾ ਉਹ ਹੋਣਾ ਚਾਹੀਦਾ। ਅਗਰੈਸ਼ਨ ਜ਼ਰੂਰੀ ਆ। ਤੁਸੀਂ ਦੇਖਿਆ ਹੋਣਾ ਵੀ ਵਿਰਾਟ ਕੋਹਲੀ ਕਿੰਨਾ ਜ਼ਿਆਦਾ ਅਗਰੈਸ਼ਨ ਦਿਖਾਉਂਦਾ ਸੀ, ਜਾਂ ਸੌਰਵ ਗਾਂਗੁਲੀ ਕਿੰਨਾ, ਤੇ ਜਿਹੜਾ ਕਿ ਉਹਨੂੰ ਇੰਡੀਆ ਦੀ ਟੀਮ ਦੇ ਵਿੱਚ ਉਹਦੇ ਲਈ ਉਹਨੂੰ ਚੰਗਾ ਮੰਨਿਆ ਗਿਆ, ਤੇ ਆਮ ਲੋਕ ਉਹਨੂੰ ਮਾੜਾ ਮੰਨਦੇ ਵੀ ਹੰਕਾਰ ਦੇਖੋ ਕਿੰਨਾ ਚ। ਪਰ ਗਰਾਊਂਡ ਦਾ ਅਗਰੈਸ਼ਨ ਇੱਕ ਹੋਰ ਚੀਜ਼ ਹੁੰਦੀ ਆ। ਇਹਦੇ ਮਗਰ ਨਾ ਬੈਕ ਐਂਡ ਤੇ ਕੁਛ ਨਾ ਕੁਛ ਉਹ ਚੱਲ ਪੈਂਦੇ ਆ, ਜਿਵੇਂ ਕਹਿ ਸਕਦੇ ਆ ਵੀ ਗੈਂਗਵਾਰ ਟਾਈਪ ਗੱਲਾਂ ਚੱਲ ਪੈਂਦੀਆਂ, ਤੇ ਇੱਕ ਦੂਜੇ ਨੂੰ ਚਾਹਣਾ ਨਾ ਚਾਹਣਾ, ਜਾਂ ਇੱਕ ਦੂਜੇ ਦੀ ਕਾਟ ਕਰਨੀ, ਕਿਸੇ ਵੱਡੀ ਟੀਮ 'ਚ ਨਾ ਚੁਣਿਆ ਜਾਣਾ, ਕਿਤੇ ਵੱਡੇ ਦੌਰੇ ਤੇ ਇੱਕ ਦੂਜੇ ਨੂੰ ਰੋਕ ਦੇਣਾ ਜਾਣ ਤੋਂ, ਇਹ ਜਿਹੀਆਂ ਗੱਲਾਂ ਪਣਪਦੀਆਂ। ਤੇ ਉਹ ਗੱਲਾਂ ਕਾਰਨ ਮੈਂ ਬਹੁਤੇ ਕਬੱਡੀ ਪਲੇਅਰਾਂ ਨੂੰ ਇਸ ਚੀਜ਼ 'ਚ ਜਾਣਦਾ, ਜਿਹੜੇ ਇੱਕ ਦੂਜੇ ਨਾਲ ਕਾਫੀ ਹੜਫਸ 'ਚ ਰਹਿੰਦੇ ਆ। ਤੇ ਹੋਪਫੁਲੀ ਜਿੱਥੋਂ ਤੱਕ ਲੱਗਦਾ ਵੀ ਇਹੀ ਚੀਜ਼ ਹੀ ਨਿਕਲੂਗੀ, ਇਹਦੇ ਪਿੱਛੇ ਵੀ ਕੋਈ ਜਿਹੜਾ ਇਹਨਾਂ ਦਾ ਆਪਦੀ ਗੈਂਗਵਾਰ ਵਾਲਾ ਕੰਮ ਹੀ ਰਹੂਗਾ। ਹੁਣ ਤੁਸੀਂ ਪਹਿਲਾਂ ਵੀ ਦੇਖਿਆ, ਜਾਂ ਜਿਹੜੇ ਇਹ ਜੇ ਲੋਕ ਹੁੰਦੇ ਇਹਨਾਂ ਚੀਜ਼ਾਂ 'ਚੋਂ ਆਏ ਹੁੰਦੇ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਸਦਾ ਹੀ ਇਹ ਜਾਂ ਬੱਦਲ ਮੰਡਰਾਉਂਦੇ ਰਹਿੰਦੇ, ਤੇ ਇਹਨਾਂ ਨੂੰ ਟਾਰਗੇਟ ਕਰਨਾ ਵੀ ਬਹੁਤ ਸੌਖਾ। ਜੀ ਜੀ। ਇੱਕ ਲੀਡਰ ਆ ਜਾਂ ਕੋਈ ਹੋਰ ਆ, ਉਹਦੇ ਸਿਕਿਉਰਿਟੀ ਤੁਰੀ ਫਿਰਦੀ ਆ। ਮੈਂ ਗੱਲ ਕਰਨਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਦੇ ਕੋਚ ਨਾਲ ਜਦੋਂ ਪੁਲਿਸ ਨੇ ਗੱਲ ਕੀਤੀ ਹੈ ਕਿ ਕਿਸੇ ਨਾਲ ਕੋਈ ਰੰਜਿਸ਼ਬਾਜ਼ੀ ਸੀ ਜਾਂ ਘਰਦਿਆਂ ਨਾਲ ਗੱਲਬਾਤ ਕੀਤੀ, ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਦੀ ਕਿਸੇ ਨਾਲ ਵੀ ਕੋਈ ਰੰਜਿਸ਼ਬਾਜ਼ੀ ਨਹੀਂ ਸੀ, ਦੁਸ਼ਮਣੀ ਨਹੀਂ ਸੀ, ਇਸੇ ਕਰਕੇ ਉਹ ਕੱਲਾ ਘੁੰਮਦਾ ਸੀ, ਕਦੇ ਵੀ ਕਿਸੇ ਨਾਲ ਨਹੀਂ ਸੀ ਜਾਂਦਾ, ਹਮੇਸ਼ਾ ਕੱਲਾ ਹੀ ਜਾਂਦਾ ਸੀ, ਕਬੱਡੀ ਦੇ ਗਰਾਊਂਡ ਦੇ ਵਿੱਚ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰਦਾ ਸੀ। ਸੋ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਕੌਣ ਲੋਕ ਸਨ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਹਮਲਾਵਰ ਗੋਲੀਆਂ ਬਰਾ ਦਿੱਤੀਆਂ। 40 ਸਾਲਾਂ ਦਾ ਨੌਜਵਾਨ, ਬੱਚੇ, ਛੋਟੇ ਛੋਟੇ ਬੱਚੇ ਆ ਜੀ, ਪਰਿਵਾਰ ਦੇ ਪਿੱਛੇ ਆਪਣੇ ਜਿਹੜਾ ਦੁੱਖ ਹੈ, ਪਹਾੜ ਜਿੱਡਾ ਦੁੱਖ ਸਮੋਈ ਬੈਠੇ ਨੇ, ਮਾਂ-ਬਾਪ ਦਾ ਬੁਰਾ ਹਾਲ ਹੈ ਜੀ। ਤੇ ਰੰਜਿਸ਼ ਦੀ ਗੱਲ ਹੋ ਰਹੀ ਹੈ, ਰੰਜਿਸ਼ ਕਿਸੇ ਨਾਲ ਨਹੀਂ ਸੀ। ਦੇਖੋ, ਜੇ ਆਪਾਂ ਇਸ ਗੱਲ ਨੂੰ ਅੱਜ ਮੰਨ ਲਈਏ, ਕੋਚ ਕਿਉਂਕਿ ਕਾਫੀ ਨੇੜੇ ਦਾ ਬੰਦਾ ਹੁੰਦਾ, ਤੇ ਜੇ ਉਹ ਕਹਿੰਦੇ ਆ ਵੀ ਰੰਜਿਸ਼ ਨਹੀਂ ਸੀ, ਤੇ ਆਪਾਂ ਮੰਨ ਲੈਂਦੇ ਆ ਰੰਜਿਸ਼ ਨਹੀਂ ਸੀ, ਤਾਂ ਫਿਰ ਦੂਜਾ ਫੈਕਟਰ ਇੱਥੇ ਕੰਮ ਕਰਦਾ ਜੀ, ਜੈਲਸ ਦਾ। ਜੈਲਸ ਵੀ ਇੱਕ ਬਹੁਤ ਵੱਡੀ ਚੀਜ਼ ਆ। ਕਿਸੇ ਬੰਦੇ ਦੀ ਤਰੱਕੀ ਦੇਖ ਕੇ ਕੋਈ ਬੰਦਾ ਐਡੀ ਤੇਜ਼ੀ ਨਾਲ ਅੱਗੇ ਵਧ ਰਿਹਾ, ਹੋ ਸਕਦਾ ਸੰਦੀਪ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਾਹਰਲੇ ਦੌਰਿਆਂ ਤੇ ਜਾ ਰਿਹਾ ਹੁੰਦਾ, ਕਿਤੇ ਨਾ ਕਿਤੇ ਵੱਡੀਆਂ ਓਪਰਚੁਨਿਟੀਆਂ ਮਿਲ ਰਹੀਆਂ ਹੁੰਦੀਆਂ, ਤੇ ਉਹ ਵੀ ਇੱਕ ਕਾਰਨ ਹੋ ਸਕਦਾ, ਇਹ ਤੋਂ ਵੀ ਮੁਨਕਰ ਨਹੀਂ ਹੋ ਸਕਦਾ ਜੀ। ਮਿੰਟੂ ਬਰਾੜ ਜੀ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।